जुड़े हुए हो पंजाबी USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 28 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਮਿਨੀਐਪਲਿਸ ਦੇ ਵਿੱਚ ਜਿਹੜੀ ਇੱਕ ਕੈਥੋਲਿਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਸੀ, ਜਿਹਦੇ ਨਾਲ ਬਹੁਤ ਹੀ ਦੋ ਨਿੱਕੇ ਨਿੱਕੇ ਪਿਆਰੇ ਜਿਹੇ ਬੱਚੇ, ਜਿਹਦੀ ਇੱਕ ਦੀ 8 ਸਾਲ ਉਮਰ ਸੀ, ਇੱਕ ਦੀ 10 ਸਾਲ। ਲੈਚਰ ਮਾਰਕਲ 8 ਸਾਲਾਂ ਦਾ ਸੀ, ਹਾਰਪਰ ਮਾਇਸਕੀ 10 ਸਾਲਾਂ ਦਾ ਸੀ। ਉਸ ਸ਼ੂਟਿੰਗ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਅੱਜ ਇੱਕ ਜਣੇ ਦਾ ਜਿਹੜਾ ਫਾਦਰ ਆ ਉਹ ਬੋਲਿਆ ਹੈਗਾ, ਉਹ ਕਹਿੰਦੇ ਵੀ ਇਦਾਂ ਦਾ ਜਿਹੜਾ ਜਾਨਵਰ ਆ ਉਹ ਦੁਨੀਆ 'ਚ ਪੈਦਾ ਨਹੀਂ ਹੋਣਾ ਚਾਹੀਦਾ, ਜਿਸ ਨੇ ਜਿਹੜੇ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਹੈਗੀਆਂ। ਸੋ ਬਹੁਤ ਕੁਛ ਉਸ ਜਿਹੜਾ ਸ਼ੂਟਰ ਸੀ ਉਹਦੇ ਬਾਰੇ ਗੱਲਬਾਤ ਬਾਹਰ ਆ ਰਹੀ ਹੈਗੀ ਆ। ਉਹਦੇ ਕੰਪਿਊਟਰ ਚੈੱਕ ਕੀਤੇ ਗਏ ਹੈਗੇ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਉਹਨੂੰ ਇਹ ਵੀ ਸੀ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਮਾਰਾਂ। ਇੱਕ ਉਸਨੇ ਇਹ ਵੀ ਲਿਖਿਆ ਹੋਇਆ ਵੀ ਇੰਡੀਆ ਦੇ ਉੱਤੇ ਤਾਂ ਨਿਊਕਲੀਅਰ ਬੰਬ ਸਿੱਟ ਦੇਣਾ ਚਾਹੀਦਾ ਹੈਗਾ। ਸੋ ਇਦਾਂ ਦੀ ਹੇਟ ਵਾਲਾ ਜਿਹੜਾ ਉਹ ਬੰਦਾ ਸੀਗਾ, ਜਿਸ ਨੇ ਜਿਹੜੀਆਂ ਗੋਲੀਆਂ ਚਲਾ ਕੇ ਬੱਚਿਆਂ ਨੂੰ ਮਾਰ ਦਿੱਤਾ। 2 ਜਣਿਆਂ ਦੀ ਮੌਤ ਹੋ ਗਈ, 18 ਦੇ ਕਰੀਬ ਜਿਹੜੇ ਆ ਉਹ ਫੱਟੜ ਹੋਏ ਸੀ, ਜਿਹੜੇ ਰਿਕਵਰ ਇਸ ਟਾਈਮ ਦੇ ਉੱਤੇ ਕਰ ਰਹੇ ਹੈਗੇ ਆ। ਇਹ ਸ਼ੂਟਿੰਗ ਐਨੂਸੀਏਸ਼ਨ ਕੈਥੋਲਿਕ ਸਕੂਲ ਜੋ ਹੈਗਾ ਆ ਮਿਨੀਐਪਲਿਸ ਦੇ ਵਿੱਚ, ਉੱਥੇ ਵਾਪਰੀ ਸੀ ਜੀ। ਉਧਰ ਜਿਹੜੇ ਟਰੂਪਸ ਭੇਜੇ ਜਾ ਰਹੇ ਨੇ ਜਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਫੈਡ ਦੇ ਜਿੰਨੀਆਂ ਏਜੰਸੀਜ਼ ਨੇ, ਜਿੰਨੇ ਵੀ ਬੰਦੇ ਨੇ ਕੰਮ ਕਰ ਰਹੇ ਨੇ ਕਿਸੇ ਵੀ ਤਰੀਕਿਆਂ ਨਾਲ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਜਾਂ ਹੋਰ ਤਰੀਕਿਆਂ ਦੇ ਨਾਲ ਕ੍ਰਾਈਮ ਤੇ ਕਾਬੂ ਪਾਉਣ ਦਾ ਦਾਅਵਾ ਕਰਕੇ, ਹੁਣ 19 ਜਿਹੜੇ ਡੈਮੋਕ੍ਰੇਟਿਕ ਗਵਰਨਰਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਟਰੰਪ ਨੂੰ ਕਿ ਤੁਸੀਂ ਇਹ ਜਿਹੜੇ ਟਰੂਪਸ ਆ ਸਾਡੀਆਂ ਸਟੇਟਾਂ ਦੇ ਵੱਲ ਨਾ ਭੇਜੋ। ਅਮਰੀਕਾ ਦੇ ਵਿੱਚ 50 ਸਟੇਟਾਂ ਨੇ ਤੇ ਆਪਾਂ ਦੇਖਿਆ ਵੀ ਜੇ 19 ਜਿਹੜੀਆਂ ਸਟੇਟਸ ਨੇ ਜੇ ਉਹ ਸਾਹਮਣੇ ਆਉਂਦੀਆਂ ਨੇ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਟ ਵਰਸਸ ਫੈਡ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੂਗਾ। ਅਸਲ ਦੇ ਵਿੱਚ ਆਪਾਂ ਦੇਖਿਆ ਪਹਿਲਾਂ ਵੀ ਜਿਹੜੇ ਨੈਸ਼ਨਲ ਟਰੂਪਸ, ਜਿਹੜੇ ਨੈਸ਼ਨਲ ਗਾਰਡ ਭੇਜੇ ਗਏ ਸੀਗੇ, ਉਹਨਾਂ ਨੇ ਵੀ ਆਪਣਾ ਜਿਹੜਾ ਇਤਰਾਜ਼ ਸ਼ਹਿਰਾਂ ਨੇ ਬਕਾਇਦਾ ਤੌਰ ਤੇ ਜਤਾਇਆ ਸੀਗਾ। ਪਰ ਉਹਨਾਂ ਮਾਮਲਿਆਂ ਦੇ ਵਿੱਚ ਪੈਮ ਬੌਂਡੀ ਜਿਹੜੇ ਨੇ ਉਹਨਾਂ ਨੇ ਸ਼ਰੇਆਮ ਇਹ ਗੱਲ ਕਹੀ ਸੀਗੀ ਵੀ ਜਿਹੜਾ ਵੀ ਸ਼ਹਿਰ ਜਾਂ ਜਿਹੜਾ ਵੀ ਸਿਟੀ ਜਾਂ ਸੈਂਚੁਰੀ ਕੋਈ ਨਾਂ ਦੀ ਚੀਜ਼ ਨਹੀਂ ਹੁੰਦੀ ਤੇ ਅਸੀਂ ਜਿਹੜਾ ਵੀ ਕ੍ਰੈਕਡਾਊਨ ਕਰਨਾ, ਇਮੀਗ੍ਰੇਸ਼ਨ ਦਾ ਕ੍ਰੈਕਡਾਊਨ ਜਾਂ ਕਿਸੇ ਮਾਮਲੇ ਦੇ ਵਿੱਚ ਕ੍ਰਾਈਮ ਦੇ ਉੱਤੇ ਕਾਬੂ ਪਾਉਣ ਦੀ ਗੱਲ ਕਰਨਾ ਤਾਂ ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਉਹ ਕਹਿੰਦੇ ਵੀ ਜੋ ਮਰਜ਼ੀ ਆ, ਫੈਡ ਕੋਲੇ ਅਥਾਹ ਸ਼ਕਤੀਆਂ ਨੇ ਤੇ ਅਸੀਂ ਜਿਹੜੇ ਵਾਅਦੇ ਲੋਕਾਂ ਦੇ ਨਾਲ ਕਰਕੇ ਆਏ ਕਿਉਂਕਿ ਉਹਨਾਂ ਨੇ ਇਹਨੂੰ ਪੂਰਾ ਚੋਣ ਦੇ ਨਾਲ ਜਿਹੜਾ ਉਹ ਜੋੜਿਆ ਸੀਗਾ। ਤੇ ਹੁਣ 19 ਜਿਹੜੀਆਂ ਸਟੇਟਸ ਨੇ ਵੱਖ-ਵੱਖ, ਉਹਨਾਂ ਦੇ ਜਿਹੜੇ ਗਵਰਨਰ ਨੇ ਉਹ ਹੁਣ ਸਾਹਮਣੇ ਆਏ ਨੇ ਤੇ ਉਹਨਾਂ ਨੇ ਆਖਿਆ ਵੀ ਅਸੀਂ ਜਿਹੜਾ ਇਹ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ। ਡੈਮੋਕ੍ਰੇਸੀ ਨਾਓ ਦੀ ਇੱਕ ਖਬਰ ਦੇ ਮੁਤਾਬਕ ਇਹਨਾਂ 19 ਗਵਰਨਰ ਨੇ ਕਿਹਾ ਵੀ ਇਹ ਜਿਹੜੀਆਂ ਨੈਸ਼ਨਲ ਗਾਰਡ ਭੇਜੇ ਜਾ ਰਹੇ ਨੇ, ਆਈਸ ਨੂੰ ਅਸਿਸਟ ਕਰ ਰਹੇ ਨੇ, ਅਸਲ ਦੇ ਵਿੱਚ ਇਹ ਗਾਰਡਸ ਨਹੀਂਗੇ, ਇਹ ਅਸਲ ਦੇ ਵਿੱਚ ਸਟੇਟਸ ਦੇ ਨਾਲ ਵੀ ਧੱਕਾ। ਸੋ ਕਹਿੰਦੇ ਵੀ ਹੁਣ ਪੈਂਟਾਗਨ ਨੇ ਕਨਫਰਮ ਕੀਤਾ ਸੀਗਾ ਕਿ ਆਈਸ ਦੇ ਨਾਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟਸ ਨੂੰ ਹੋਰ ਜ਼ਿਆਦਾ ਤੇਜ਼ ਕਰਨ ਦੇ ਲਈ ਅਸੀਂ 1700 ਜਿਹੜੇ ਨੈਸ਼ਨਲ ਗਾਰਡ ਆ ਉਹ ਵੱਖ-ਵੱਖ ਸਟੇਟਸ ਦੇ ਵਿੱਚ ਜਿਹੜਾ ਉਹ ਭੇਜਾਂਗੇ। ਉਸ ਤੋਂ ਬਾਅਦ ਖਬਰ ਜੇ ਇਹ ਆ ਰਹੀ ਹੈ ਕਿ ਹੁਣ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਜਿਹੜੇ ਨੈਸ਼ਨਲ ਗਾਰਡ ਨੇ ਉਹ ਪੁਲਿਸ ਸ਼ਿਕਾਗੋ ਦੇ ਵਿੱਚ ਤੇ ਹੋਰ ਜਿਹੜੀਆਂ ਥਾਵਾਂ ਦੇ ਉੱਤੇ ਉਹ ਲਗਾਤਾਰ ਲੋਕਲ ਅਫੀਸ਼ੀਅਲਸ ਨੂੰ ਇਸ ਮਾਮਲੇ ਦੇ ਵਿੱਚ ਬੈਸਟ ਵਿਸ਼ੇਸ ਵੀ ਕਹਿ ਰਹੇ ਨੇ। ਇੱਕ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਵੀ ਇਹ ਤਾਂ ਸਾਰਾ ਕੁਝ ਜਿਹੜਾ ਉਹ ਹੋ ਕੇ ਹਟੂਗਾ। ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਗੱਲ ਆ ਕਿੱਧਰ ਨੂੰ ਜਾਂਦੀ ਆ, ਪਰ ਇੱਥੋਂ ਇਹ ਜਿਹੜੀ ਗੱਲ ਆ ਉਹ ਜ਼ਰੂਰ ਜ਼ਾਹਰ ਹੋ ਚੁੱਕੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਇਸ ਵੇਲੇ
ਕਿਸੇ ਵੀ ਕੀਮਤ ਤੇ ਜਾ ਕੇ, ਕਿਸੇ ਵੀ ਹੱਦ ਤੇ ਜਾ ਕੇ ਜਿਹੜੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਟਰੂਪਸ ਭੇਜੇ ਜਾਣ ਦੀ ਗੱਲ ਆ, ਉਹਦੇ ਉੱਤੇ ਬਜ਼ਿਆਦਾ ਤੇ ਇਹ ਪਰਵਾਹ ਕੀਤੇ ਬਿਨਾਂ ਵੀ ਮੂਹਰੇ ਕਿੰਨੇ ਲੋਕ ਵਿਰੋਧ ਕਰ ਰਹੇ ਨੇ, ਜਾਂ ਕਿੰਨੀਆਂ ਸਟੇਟਸ ਨੇ, ਜਾਂ ਕਿੰਨੇ ਸ਼ਹਿਰ ਨੇ, ਜਾਂ ਉਹਨਾਂ ਸ਼ਹਿਰਾਂ ਦੇ ਵਿੱਚੋਂ ਕਿਹੜੀ ਗੱਲਬਾਤ ਨਿਕਲ ਕੇ ਆ ਰਹੀ ਆ, ਇਹ ਜਿਹੜੇ ਨੇ ਉਤਾਰੂ ਹੋ ਚੁੱਕੇ ਨੇ ਵੀ ਟਰੂਪਸ ਭੇਜੇ ਜਾਣਗੇ ਤਾਂ ਫਿਰ ਭੇਜੇ ਹੀ ਜਾਣਗੇ ਜੀ। ਜੀ ਬਿਲਕੁਲ। ਜੇ ਆਪਾਂ ਆਪਰੇਸ਼ਨਸ ਦੀ ਗੱਲ ਕਰਦੇ ਜਾਈਏ, CNN, USA ਟੂਡੇ, ਬਹੁਤ ਸਾਰੀਆਂ ਮੇਜਰ ਜੀ ਬਿਲਕੁਲ ਨਿਊਜ਼ ਆਊਟਲੈਟਸ ਇਹ ਰਿਪੋਰਟ ਕਰ ਰਹੇ ਆ ਵੀ ਆਈਸ ਵਾਲੇ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਇੱਕ ਬਹੁਤ ਵੱਡਾ ਆਪਰੇਸ਼ਨ ਸ਼ਿਕਾਗੋ ਦੇ ਵਿੱਚ ਕਰਨ ਜਾ ਰਹੇ ਹੈਗੇ ਆ ਅਗਲੇ ਹਫਤੇ ਤੋਂ। ਸੋ ਮੇਜਰ ਇਮੀਗ੍ਰੇਸ਼ਨ ਐਨਫੋਰਸਮੈਂਟ ਜਿਹੜਾ ਆਪਰੇਸ਼ਨ ਹੋਊਗਾ ਸ਼ਿਕਾਗੋ ਦੇ ਵਿੱਚ। ਤੁਹਾਨੂੰ ਪਤਾ ਹੀ ਆ ਵੀ ਸ਼ਿਕਾਗੋ ਦੇ ਮੇਅਰ ਨੇ ਇਹ ਕਿਹਾ ਸੀ ਵੀ ਨਹੀਂ, ਸਾਡੇ ਜਿਹੜੇ ਆ ਫੈਡਸ ਉਹ ਨਹੀਂ ਐਂਟਰ ਕਰ ਸਕਦੇ ਹੈਗੇ। ਸੋ ਪਰ ਟਰੰਪ ਉਹਨਾਂ ਨੇ ਕਿਹਾ ਸੀ ਵੀ ਕ੍ਰਾਈਮ ਬਹੁਤ ਵਧਿਆ ਆ, ਵਾਸ਼ਿੰਗਟਨ ਡੀਸੀ 'ਚ ਅਸੀਂ ਕੰਟਰੋਲ ਕਰ ਲਿਆ ਆਪਣੇ ਅੰਡਰ ਲੈ ਕੇ, ਤੇ ਹੁਣ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਵਾਂਗੇ, ਸ਼ਿਕਾਗੋ, ਨਿਊਯਾਰਕ, ਓਕਲੈਂਡ, ਲਾਸ ਐਂਜਲਸ, ਉਹ ਸਾਰਾ ਕੁਝ ਜਿਹੜਾ ਉਹਨਾਂ ਨੇ ਦੱਸਿਆ। ਸੋ ਹੁਣ ਦੂਜਾ ਜਿਹੜਾ ਲਾਸ ਐਂਜਲਸ ਦਾ ਤੁਹਾਨੂੰ ਪਤਾ ਹੀ ਆ, ਪਹਿਲਾਂ ਕਾਫੀ ਆਏ ਸੀ ਨੈਸ਼ਨਲ ਗਾਰਡ ਵੀ ਸਾਰੇ, ਉਸ ਤੋਂ ਬਾਅਦ ਵਾਸ਼ਿੰਗਟਨ ਡੀਸੀ, ਤੇ ਹੁਣ ਮੇਜਰ ਇਮੀਗ੍ਰੇਸ਼ਨ ਐਨਫੋਰਸਮੈਂਟ ਸ਼ਿਕਾਗੋ ਦੇ ਵਿੱਚ ਹੋਣ ਜਾ ਰਹੀ ਆ। CNN ਨਿਊਜ਼ ਟਾਈਮ ਵੀ ਇਹ ਰਿਪੋਰਟ ਕਰ ਰਿਹਾ ਹੈਗਾ, ਕਹਿੰਦੇ ਭਈ ਅਨਨੇਮਡ ਐਡਮਿਨਿਸਟ੍ਰੇਸ਼ਨ ਸੋਰਸਸ ਤੋਂ ਇਹ ਪਤਾ ਲੱਗਿਆ ਹੈਗਾ। ਇਲੀਨਾਇਸ ਦੇ ਗਵਰਨਰ JV ਪ੍ਰਿਤਜ਼ਕਰ ਜੋ ਹੈਗੇ ਆ, ਤੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ, ਦੋਨੋਂ ਡੈਮੋਕ੍ਰੇਟ ਹੈਗੇ ਆ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਆ ਕਿ ਜਿਹੜੇ ਨੈਸ਼ਨਲ ਗਾਰਡਸ ਆ ਉਹ ਇੱਥੇ ਭੇਜਣੇ ਨਹੀਂ ਚਾਹੀਦੇ। 200 ਸ਼ਿਕਾਗੋ ਆਪਰੇਸ਼ਨ ਦੇ ਵਿੱਚ ਕਹਿੰਦੇ ਭਈ 200 ਦੇ ਕਰੀਬ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ, ਆਰਮਡ ਵਹੀਕਲਸ ਇਨਵੋਲਵ ਹੋਣਗੇ, ਤੇ ਉੱਥੇ ਇੱਕ ਨੇਵਲ ਬੇਸ ਜਿਹੜਾ ਆ ਆਊਟਸਾਈਡ ਦਾ ਸਿਟੀ, ਉਸ ਨੂੰ ਜਿਹੜਾ ਯੂਜ਼ ਕੀਤਾ ਜਾਊਗਾ, ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਜਾਊਗਾ ਉਹਨਾਂ ਨੂੰ ਉੱਥੇ ਲਿਆਂਦਾ ਜਾਊਗਾ। ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਮੈਂ ਕਲੀਅਰ ਹਾਂ ਵੀ ਸਾਡੇ ਸ਼ਹਿਰਾਂ ਦੀਆਂ ਸਟਰੀਟਸ ਤੇ ਸਾਡੇ ਜਿਹੜੇ ਸ਼ਹਿਰ ਆ ਉਹ ਸੇਫ ਬਣਾਉਣੇ ਹੈਗੇ ਆਪਾਂ, ਚਾਹੇ ਕੁਝ ਵੀ ਹੋ ਜਾਏ। ਅੰਡਰ ਹੋਮਲੈਂਡ ਸਿਕਿਉਰਿਟੀ ਸੈਕਟਰੀ ਜਿਹੜੀ ਕ੍ਰਿਸਟੀ ਨੋਏਮ ਆ, ਆਈਸ, CBP ਕਹਿੰਦੇ ਭਈ ਇਹ ਓਵਰ ਟਾਈਮ ਲਾ ਕੇ ਇਹ ਇਸ ਜਿਹੜਾ ਜੋ ਸਾਡਾ ਮਕਸਦ ਹੈਗਾ ਕਿ ਕਿਸ ਤਰ੍ਹਾਂ ਸ਼ਹਿਰਾਂ ਨੂੰ ਸੇਫ ਬਣਾਉਣਾ ਹੈਗਾ ਆ, ਤੇ ਉਹ ਇਸ ਦੇ ਦੁਆਲੇ ਲੱਗੇ ਹੋਏ ਹੈਗੇ ਆ ਤਾਂ ਕਿ ਅਸੀਂ ਕਹਿੰਦੇ ਭਈ ਕ੍ਰਿਮੀਨਲ ਇਲੀਗਲ ਏਲੀਅਨਸ ਨੂੰ ਡਿਪੋਰਟ ਕਰ ਸਕੀਏ। ਸੋ ਮੇਜਰ ਆਪਰੇਸ਼ਨ ਸ਼ਿਕਾਗੋ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਜੀ। ਅਗਲੀ ਜਿਹੜੀ ਖਬਰ ਆ, ਜਿਵੇਂ ਹਰਜੋਤ ਸਿੰਘ ਜੀ ਨੇ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਮਿਨੀਐਪਲਿਸ ਦੀਆਂ ਵਿਕਟਮ ਫੈਮਿਲੀਜ਼ ਨੇ ਉਹਨਾਂ ਦੇ ਹਵਾਲੇ ਦੇ ਨਾਲ ਦੱਸਿਆ ਸੀਗਾ ਵੀ ਉਹਨਾਂ ਨੇ ਕਿਹਾ ਵੀ ਇਹੋ ਜਿਹਾ ਬੰਦਾ ਤਾਂ ਜਿਹੜਾ ਉਹ ਦੁਨੀਆ ਤੇ ਨਹੀਂ ਆਉਣਾ ਚਾਹੀਦਾ। ਇਹੋ ਜਿਹੀ ਇੱਕ ਘਟਨਾ ਜਿਹੜੀ ਹੈ ਵਾਰਦਾਤ ਵਾਪਰੀ ਹੈ ਫ੍ਰੈਜ਼ਨੋ ਦੇ ਵਿੱਚ, ਹਾਲਾਂਕਿ ਬਚਾ ਰਹਿ ਗਿਆ। ਫ੍ਰੈਜ਼ਨੋ ਪੁਲਿਸ ਨੂੰ ਜਦੋਂ ਕਾਲ ਗਈ ਕਿ ਵਿਲਸਨ ਐਲੀਮੈਂਟਰੀ ਸਕੂਲ ਜਿਹੜਾ ਕਿ ਐਸ਼ਲਨ ਤੇ ਹਿਊਜ ਐਵੀਨਿਊ ਤੇ ਪੈਂਦਾ, ਇੱਥੇ ਇੱਕ ਰਿਪੋਰਟ ਮਿਲੀ ਸੀ ਉਹਨਾਂ ਨੂੰ ਵੀ ਇੱਕ ਸਟੂਡੈਂਟ ਜਿਹੜਾ ਉਹਨੂੰ ਗਨ ਦੇ ਨਾਲ ਦੇਖਿਆ ਗਿਆ। ਪੁਲਿਸ ਨੇ ਜਿਹੜਾ ਉਹ ਹਾਲੇ ਕਨਫਰਮ ਤਾਂ ਨਹੀਂ ਕੀਤਾ ਵੀ ਜਿਹੜੀ ਗਨ ਸੀਗੀ ਜਾਂ ਸਟੂਡੈਂਟ ਦੀ ਜਿਹੜੀ ਆਇਡੈਂਟੀਟੀ ਆ, ਪਰ ਉਹਦੇ ਨਾਲ ਤੁਹਾਨੂੰ ਪਤਾ ਜਦੋਂ ਕੋਈ ਘਟਨਾ ਵਾਪਰ ਕੇ ਹਟੀ ਹੋਵੇ ਔਰ ਖਾਸ ਕਰਕੇ ਸਕੂਲ ਦੇ ਮਾਮਲੇ ਦੇ ਵਿੱਚ, ਤਾਂ ਫਿਰ ਲਾ ਐਨਫੋਰਸਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਚੁਕੰਨੀ ਹੋ ਜਾਂਦੀ ਹੈ ਤੇ ਲੋਕਾਂ ਨੂੰ ਵੀ ਇਸ ਦੇ ਨਾਲ ਭਾਜੜ ਪੈ ਜਾਂਦੀ ਆ। ਪੁਲਿਸ ਨੇ ਕਿਹਾ ਵੀ ਉਹਨੇ ਕੋਈ ਸ਼ਾਟ ਫਾਇਰ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਕੋਈ ਇੰਜਰੀ ਹੋਈ ਆ। ਹਾਂ, ਜਿਹੜੇ ਸਟੂਡੈਂਟ ਆ ਉਹ ਕਹਿੰਦੇ ਵੀ ਉਹਦੀ ਆਇਡੈਂਟੀਟੀ ਤਾਂ ਅਸੀਂ ਰਿਲੀਜ਼ ਨਹੀਂ ਕਰ ਸਕਦੇ, ਪਰ ਉਹਨੇ ਪ੍ਰਾਈਵੇਸੀ ਰੀਜ਼ਨ ਕਰਕੇ ਜਿਹੜਾ, ਪਰ ਉਹਨੇ ਦੱਸਿਆ ਨਹੀਂ ਵੀ ਉਹ ਗਨ ਕਿਉਂ ਲੈ ਕੇ ਆਇਆ। 6 ਗ੍ਰੇਡ ਦਾ ਇਹ ਜਿਹੜਾ ਸਟੂਡੈਂਟ ਆ, 6ਵੇਂ ਗ੍ਰੇਡ ਦਾ ਸਟੂਡੈਂਟ ਇਹ ਦੱਸਿਆ ਗਿਆ। ਕਹਿੰਦੇ ਵੀ ਇਹ ਹੁਣ ਸਟੂਡੈਂਟ ਜਿਹੜਾ, ਜੇਕਰ ਉਹਨੇ ਨਾ ਕੋਈ ਜ਼ਾਹਰ ਕੀਤਾ ਮਨਸ਼ਾ, ਦਾ ਜ਼ਰੂਰੀ ਗੱਲ ਆ ਵੀ ਉਹਨੂੰ ਕ੍ਰਿਮੀਨਲ ਚਾਰਜਸ ਜਿਹੜੇ ਆ ਉਹ ਫੇਸ ਕਰਨੇ ਪੈਣਗੇ। ਇੱਥੇ ਹੀ ਕੋਪਰ ਜਿਹੜੀ ਅਕੈਡਮੀ ਆ ਉਹਨੂੰ ਕੂਪਰ ਅਕੈਡਮੀ ਆ ਉਹਨੂੰ ਲੋਕਡਾਊਨ ਕਰਨਾ ਪਿਆ ਸੀ ਬਾਅਦ ਦੇ ਵਿੱਚ। ਮਿੰਡੀ ਕੈਸਟੋ ਜਿਹੜੇ ਕਿ ਫ੍ਰੈਜ਼ਨੋ ਪੁਲਿਸ ਦੇ ਚੀਫ ਨੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਘਟਨਾ ਵਾਪਰੀ ਹੈ ਇਹਨੇ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਤਾਂ ਬਹੁਤ ਜ਼ਿਆਦਾ ਹਿਲਾ ਕੇ ਰੱਖ ਦਿੱਤਾ ਸੀਗਾ, ਪਰ ਫਿਰ ਵੀ ਸਾਨੂੰ ਲੱਗਿਆ ਵੀ ਅਸੀਂ ਜਿਹੜਾ ਇਹਦੇ ਤੇ ਛੇਤੀ ਕਾਬੂ ਪਾ ਲਾਂਗੇ। 30 ਮਿੰਟ ਲੱਗੇ ਇਸ ਸਟੂਡੈਂਟ ਨੂੰ ਹਿਰਾਸਤ ਦੇ ਵਿੱਚ ਲੈਣ 'ਚ, ਤੇ ਉਦੋਂ ਜਿਹੜੀ ਹੈ ਹੈਂਡ ਗਨ ਉਹਦੇ ਜਿਹੜੀ ਗਨ ਆ ਉਹਦੇ ਕੋਲੇ ਸੀਗੀ, ਤੇ ਉਹਨੇ ਕਿਸੇ ਨੂੰ ਜਿਹੜਾ ਉਹ ਹਲੇ ਤੱਕ ਟਾਰਗੇਟ ਨਹੀਂ ਸੀ ਕੀਤਾ। ਸਟੂਡੈਂਟ ਬਾਅਦ ਦੇ ਵਿੱਚ ਕਹਿੰਦੇ ਵੀ ਐਗਰੀ ਹੋ ਗਿਆ, ਸਹਿਮਤ ਹੋ ਗਿਆ ਵੀ ਆਪਦੀ ਗਨ ਜਿਹੜੀ ਆ ਡਾਊਨ ਕਰਨ ਦੇ ਲਈ, ਤੇ ਫਿਰ ਉਹਨੂੰ ਕਸਟਡੀ ਦੇ ਵਿੱਚ ਜਿਹੜਾ ਉਹ ਲੈ ਲਿਆ ਗਿਆ। ਕਾਸਟੋ ਨੇ ਹਲੇ ਤੱਕ ਇਹੀ ਜਿਹੜੀ ਗੱਲ ਦੱਸੀ ਆ। ਸੋ ਦੱਸਿਆ ਗਿਆ ਵੀ ਇਸ ਤੋਂ ਬਾਅਦ ਦਰਜਨਾਂ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ, ਤੇ ਇਸ ਸਟੂਡੈਂਟ ਤੋਂ ਵੀ ਜਿਹੜਾ
ਵਾਰ-ਵਾਰ ਪੁੱਛਿਆ ਗਿਆ ਵੀ ਤੇਰਾ ਕੀ ਮੰਤਵ ਸੀਗਾ, ਤੇ ਇਹਦੇ ਪੇਰੈਂਟਸ ਨੂੰ ਵੀ ਇਹਦੇ ਬਾਰੇ ਜਿਹੜਾ ਸੂਚਿਤ ਉਹ ਕਰ ਦਿੱਤਾ ਗਿਆ। ਸੋ ਬੜੀ ਵੱਡੀ ਖਬਰ ਸੀ, ਕਿਉਂਕਿ ਮਿਨੀਐਪਲਿਸ ਦੇ ਵਿੱਚ ਕੱਲ੍ਹ ਹੀ ਆਪਾਂ ਦੇਖਿਆ ਬਹੁਤ ਮਾੜੀ ਘਟਨਾ ਵਾਪਰੀ ਆ, ਮੰਦਭਾਗੀ 2 ਬੱਚੇ ਚਲੇ ਗਏ ਨੇ ਇਸ ਜਹਾਨ ਤੋਂ, ਇੱਕ ਜਿਹੜਾ ਸਿਰ ਫਿਰੇ ਦੀ ਕਰਤੂਤ ਕਰਕੇ। ਤੇ ਪਰ ਹੁਣ ਇੱਥੇ ਜਿਹੜਾ ਫ੍ਰੈਜ਼ਨੋ ਦੇ ਵਿੱਚ ਵੀ ਇੱਕ ਸਕੂਲ ਦੇ ਵਿੱਚ ਗਨ ਮਿਲੀ ਸੀ, ਘਟਨਾ ਤੇ ਕਾਬੂ ਪਾ ਲਿਆ ਗਿਆ, ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜੀ, ਹੁਣ ਦੇਖ ਲਓ ਵੀ 6ਵੀਂ ਗ੍ਰੇਡ ਦਾ ਜਿਹੜਾ ਬਿਲਕੁਲ। ਬੱਚਾ ਹੈ ਇਹ ਲੈ ਕੇ ਚਲੇ ਗਿਆ। ਹੂੰ, ਸੋ ਇੱਧਰ ਫ੍ਰਿਜਨੋ ਤੋਂ ਇੱਕ ਹੋਰ ਖਬਰ ਆ ਰਹੀ ਹੈ। ਫ੍ਰਿਜਨੋ ਸਿਟੀ ਕੌਂਸਲ ਪੁਸ਼ ਕਰ ਰਹੀ ਹੈਗੀ ਆ ਜੀ, ਪ੍ਰੋ ਹਾਊਸਿੰਗ ਐਪਲੀਕੇਸ਼ਨ ਦੇ ਲਈ, ਤਾਂ ਕਿ ਜਿਹੜਾ ਹਾਊਸਿੰਗ ਕ੍ਰਾਈਸਿਸ ਆ ਉਸ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ। ਇਹ ਪ੍ਰੋਗਰਾਮ ਪਹਿਲਾਂ ਵੀ ਸ਼ੁਰੂ ਹੋਇਆ ਸੀ ਫ੍ਰਿਜਨੋ ਦੇ ਵਿੱਚ 2023 ਚ, ਪਰ 2025 ਦੇ ਵਿੱਚ ਇਹ ਐਂਡ ਹੋ ਗਿਆ ਸੀਗਾ, ਸ਼ੁਰੂਆਤ ਦੇ ਵਿੱਚ ਮਈ ਦੇ ਵਿੱਚ। ਸੋ ਹੁਣ ਇਸ ਪ੍ਰੋਗਰਾਮ ਦੇ ਲਈ ਮਿਲੀਅਨਸ ਆਫ ਡਾਲਰ ਸਟੇਟ ਵੱਲੋਂ ਮਿਲਣੇ ਆ, ਤੇ ਸਟੇਟ ਫ੍ਰਿਜਨੋ ਸਿਟੀ ਚਾਹ ਰਹੀ ਆ ਵੀ ਆਪਾਂ ਇਹ ਜਿਹੜੇ ਪੈਸੇ ਆ ਅਵਾਰਾ ਨਾ ਗਵਾਈਏ। ਤੇ ਕਹਿੰਦੇ ਭਈ ਵਿਦਆਊਟ ਦਿਸ ਡੈਜ਼ਿਗਨੇਸ਼ਨ ਫ੍ਰਿਜਨੋ ਮਿਸ ਕਰ ਜਾਊਗਾ ਮਿਲੀਅਨਸ ਆਫ ਡਾਲਰ ਸਟੇਟ ਫੰਡਿੰਗ ਦੇ। ਇਹਦੇ ਨਾਲ ਜੋ ਆ ਘਰ ਕਿੰਨੀ ਜਲਦੀ ਜਿਹੜੀ ਛੇਤੀ ਬਣਾਈ ਜਾ ਸਕਦੇ ਆ, ਇਨਸੈਂਟਿਵ ਮਿਲੂਗਾ, ਬਹੁਤ ਸਾਰੇ ਕੱਟ ਸ਼ਾਟ ਕੀਤੇ ਗਏ ਹੈਗੇ ਆ। ਸੋ ਸਿਟੀ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਇਹਦੇ ਤੇ ਆਪਾਂ ਹੀਅਰਿੰਗ ਵੀ ਕਰ ਰਹੇ ਹੈਗੇ ਆ। ਕਮੈਂਟਸ ਸਤੰਬਰ 12 2025 ਤੱਕ ਮੰਗੇ ਗਏ ਹੈਗੇ ਆ। ਉਸ ਤੋਂ ਬਾਅਦ ਜਿਹੜੀ ਆ ਉਹ ਐਪਲੀਕੇਸ਼ਨ ਸਟੇਟ ਦੇ ਕੋਲ ਲਾਣਗੇ। ਜੀ, ਜੀ ਜੀ। ਅਗਲੀ ਜਿਹੜੀ, ਹਾਂਜੀ ਹਰਜੋਤ ਸਿੰਘ ਜੀ, ਤੁਸੀਂ ਜੀ ਕੰਟੀਨਿਊ ਚਲੋ ਕਰੋ। ਚਲੋ ਜੀ। ਜੀ, ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਵੀ ਬੇਕਰਸਫੀਲਡ ਤੋਂ ਆ ਰਹੀ ਹੈ, ਤੇ ਇਹ ਵੀ ਸਕੂਲ ਦੇ ਨਾਲ ਹੀ ਜੁੜੀ ਹੋਈ ਆ। ਅੱਜ-ਕੱਲ੍ਹ ਜਿਹੜੀਆਂ ਸਕੂਲਾਂ ਦੇ ਨਾਲ ਜੁੜੀਆਂ ਖਾਸੀਆਂ ਖਬਰਾਂ ਆ ਰਹੀਆਂ ਨੇ, ਤੇ ਜਿਹੜਿਆਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹ ਮਾਪੇ ਕਾਫੀ ਖੌਫਜ਼ਦਾ ਨੇ। ਇੱਕ ਸਟੂਡੈਂਟ ਜਿਹੜਾ ਉਹਨੂੰ ਅਰੈਸਟ ਕੀਤਾ ਗਿਆ, ਕਿਉਂਕਿ 7-11 ਸਟੋਰ ਦੇ ਉੱਤੇ ਜਿਹੜਾ ਉਹਨੇ ਇੱਕ ਜੁਵੇਲਾਈਨ ਦੇ ਨਾਲ ਜਿਹੜਾ ਉਹ ਪੰਗਾ ਲਿਆ, ਤੇ ਉਹਨੂੰ ਜਿਹੜਾ ਇੰਜਰਡ ਕਰ ਦਿੱਤਾ ਸੀਗਾ। ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਜਿਹੜਾ ਬੱਚਾ ਸੀਗਾ, ਇਹਨੇ ਉਹਦੇ ਨਾਲ ਕੋਈ ਹੱਥੋਂ-ਪਾਈ ਹੋਈ ਸੀ, ਤੇ ਉਸ ਤੋਂ ਬਾਅਦ ਇਹਨੂੰ ਫਿਰ ਅਰੈਸਟ ਜਿਹੜਾ ਉਹ ਕਰਨਾ ਪਿਆ। ਜਿਹੜਾ ਇਨਸੀਡੈਂਟ ਦੱਸਿਆ ਜਾ ਰਿਹਾ 7-11 ਸਟੋਰ ਹੈ, ਕੈਲੀਫੋਰਨੀਆ ਐਵੀਨਿਊ ਦੇ ਵਿੱਚ ਪੈਂਦਾ। ਉੱਥੇ ਜਿਹੜਾ ਗਰੁੱਪ ਸੀਗਾ ਇੱਕ, ਜਿਹੜੇ ਆਪਾਂ ਕਹਿ ਸਕਦੇ ਹਾਂ ਟੀਨੇਜ ਬੱਚਿਆਂ ਦਾ, ਉਹਨਾਂ ਦੀ ਆਪਸ ਵਿੱਚ ਦੀ ਕੋਈ ਗੱਲਬਾਤ ਹੋ ਗਈ ਸੀ, ਤੇ ਇਹਨਾਂ ਨੇ ਇੱਕ ਹੋਰ ਜਿਹੜਾ ਬੱਚਾ ਸੀਗਾ ਇਸੇ ਸਕੂਲ ਦੇ ਵਿੱਚ ਪੜ੍ਹਦਾ, ਉਹਨੂੰ ਘੇਰ ਕੇ ਤੇ ਉਹਨੂੰ ਕਾਫੀ ਥ੍ਰੈਟ ਕੀਤਾ, ਤੇ ਬਾਅਦ ਦੇ ਵਿੱਚ ਉਹਦੇ ਸੱਟਾਂ-ਸੁੱਟਾਂ ਵੀ ਮਾਰਤੀਆਂ ਸੀ। ਸੋਸ਼ਲ ਮੀਡੀਆ ਉੱਤੇ ਇਹਨਾਂ ਨੇ ਇੱਕ ਵੀਡੀਓ ਪਾਤੀ ਬਾਅਦ ਦੇ ਵਿੱਚ। ਜਦੋਂ ਵੀਡੀਓ ਸਰਕੂਲੇਟ ਹੋਈ ਤਾਂ ਇਹਦੇ ਵਿੱਚ ਦੇਖਿਆ ਗਿਆ ਵੀ 10 ਤੋਂ 20 ਜਿਹੜੇ ਜੁਵੈਨਾਈਲ ਨੇ ਉਹ ਅਟੈਂਪਟ ਕਰ ਰਹੇ ਨੇ ਇੱਕ ਸਟੋਰ ਦੇ ਉੱਤੇ ਕੁੱਟਮਾਰ ਨੂੰ ਵੀ, ਤੇ ਨਾਲ-ਨਾਲ ਰੌਬ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਬਾਅਦ ਦੇ ਵਿੱਚ ਇਹਨਾਂ ਨੂੰ ਉੱਥੋਂ ਭਜਾ ਦਿੱਤਾ ਗਿਆ। ਬੇਕਰਸਫੀਲਡ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਇਹ ਗੱਲ ਦੱਸੀ ਆ ਵੀ ਜਿਹੜਾ ਇਹ ਘਟਨਾ ਵਾਪਰੀ ਆ ਉਹਦਾ ਪਤਾ ਤਾਂ ਲੱਗ ਚੁੱਕਿਆ, ਤੇ ਪਰ ਕਹਿੰਦੇ ਵੀ ਸਸਪੈਕਟਸ ਜਿਹੜੇ ਨੇ ਉਹ ਆਲਰੇਡੀ ਜਿਹੜੇ ਨੇ ਉਹ ਅਨਕਲੀਅਰ ਨੇ। ਪਰ ਉਹ ਕਹਿੰਦੇ ਵੀ ਅਸੀਂ ਜਿਹੜੀ ਸਟੂਡੈਂਟਸ ਦੀ ਹਾਲੇ ਜਿਹੜੀ ਆਇਡੈਂਟੀਟੀ ਆ ਉਹ ਵਿੱਚੋਂ ਉਸ ਗਰੁੱਪ ਦੇ 20 ਦੇ ਵਿੱਚੋਂ ਕਹਿੰਦੇ ਵੀ 8 ਬੰਦੇ ਅਸੀਂ ਜਿਹੜੇ ਆ ਆਇਡੈਂਟੀਟੀ ਉਹਨਾਂ ਦੀ ਜ਼ਾਹਰ ਹੋ ਗਈ, ਸਾਨੂੰ ਪਤਾ ਲੱਗ ਗਿਆ ਵੀ ਕਿਹੜੇ ਨੇ, ਪਰ ਅਸੀਂ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਲੋਕ ਨੇ ਉਹ ਉਹਨਾਂ ਦੀ ਭਾਲ ਕਰ ਰਹੇ ਹਾਂ। ਬੇਕਰਸਫੀਲਡ ਜਿਹੜਾ ਹਾਈ ਸਕੂਲ ਆ ਉਹ ਕਹਿੰਦੇ ਵੀ ਪਹਿਲਾਂ ਕਦੇ ਵੀ ਇਸ ਸਕੂਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਵਾਇਲੈਂਸ ਦੀ ਘਟਨਾ ਜਾਂ ਕੋਈ ਸਟੋਰ ਨੂੰ ਰੋਬਰੀ ਕਰਨ ਦੀ ਜਾਂ ਉੱਥੇ ਕੁੱਟਮਾਰ ਕਰਨ ਦੀ ਕੋਈ ਨਹੀਂ ਸੀ ਵਾਪਰੀ। ਆਈ ਵਿਟਨੈਸ ਜਿਹੜੇ ਨੇ ਉਹਨਾਂ ਨੇ ਵੀ ਇਹ ਦੱਸਿਆ ਵੀ ਇਹਨਾਂ ਨੇ ਬੜਾ ਖਰੂਦ ਪਾਇਆ ਸੀ 7-11 ਦੇ ਵਿੱਚ, ਪਰ 7-11 ਵਾਲੇ ਜਿਹੜੇ ਨੇ ਉਹ ਕਹਿੰਦੇ ਵੀ ਅਸੀਂ ਪੁਲਿਸ ਦੇ ਨਾਲ ਹਰ ਤਰ੍ਹਾਂ ਦਾ ਜਿਹੜਾ ਕੋਆਪਰੇਸ਼ਨ ਆ ਉਹ ਅਸੀਂ ਕਮਿਟ ਕਰਨ ਦੇ ਲਈ ਉਹਨਾਂ ਦੇ ਨਾਲ ਸਹਿਮਤੀ ਕਰਦੇ ਹਾਂ, ਤੇ ਜਿਹੜੀ ਵੀ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਚਾਹੀਦੀ ਹੋਈ, ਕਿਉਂਕਿ ਉਹ ਕਹਿੰਦੇ ਬੱਚਿਆਂ ਦਾ ਮਾਮਲਾ, ਸਕੂਲ ਦਾ ਮਾਮਲਾ, ਤੇ ਅਸੀਂ ਉਹਦੇ ਲਈ ਉਹਨਾਂ ਨਾਲ ਜਿਹੜੀ ਆ ਉਹ ਰਲ ਕੇ ਕੰਮ ਕਰਾਂਗੇ। ਜੀ, ਬੇ ਏਰੀਏ ਜਿਹੜਾ ਕੈਲੀਫੋਰਨੀਆ ਦਾ ਬੇ ਏਰੀਆ ਆ, ਇੱਥੋਂ ਸੈਨ ਹੋਜ਼ੇ ਮਰਕਰੀ ਨਿਊਜ਼ ਰਿਪੋਰਟ ਕਰ ਰਿਹਾ ਵੀ ਬੇ ਏਰੀਏ ਦੇ ਵਿੱਚ ਘਰਾਂ ਦੀ ਸੇਲ ਕਾਫੀ ਜ਼ਿਆਦਾ ਡ੍ਰੌਪ ਹੋਈ ਹੈ ਜੁਲਾਈ ਮਹੀਨੇ ਦੇ ਵਿੱਚ, ਜੀ, ਪਰ ਪ੍ਰਾਈਸਸ ਇੰਨੀਆਂ ਡਾਊਨ ਨਹੀਂ ਗਈਆਂ ਹੈਗੀਆਂ। ਮੀਡੀਅਨ ਪ੍ਰਾਈਸ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ 8,62,000, ਅਲਾਮੀਡਾ ਕਾਉਂਟੀ 'ਚ 1,25,000, ਸੈਨ ਫਰਾਂਸਿਸਕੋ 'ਚ 1 ਲੱਖ, ਸੌਰੀ 1 ਮਿਲੀਅਨ ਤੇ 6 ਲੱਖ, ਅਲਾਮੀਡਾ 'ਚ 1 ਮਿਲੀਅਨ ਤੇ 1.25 ਮਿਲੀਅਨ, ਤੇ ਸੈਂਟਾ ਕਲਾਰਾ ਕਾਉਂਟੀ 'ਚ 2.1 ਮਿਲੀਅਨ ਜਿਹੜੀ ਆ ਇਹ ਦੱਸੀ ਗਈ ਹੈਗੀ ਆ। ਸੋ ਘਰਾਂ ਦੀ ਜਿਹੜੀ ਲਿਸਟਿੰਗ ਆ ਕਾਫੀ ਆ, ਪਰ ਘਰ ਜਿਹੜੇ ਆ ਇੰਨੀ ਤੇਜ਼ੀ ਦੇ ਨਾਲ ਨਹੀਂ ਵਿਕ ਰਹੇ ਹੈਗੇ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਦੇ ਜਿਹੜੇ ਚੀਫ ਇਕੋਨੋਮਿਸਟ ਆ, ਉਹਨਾਂ ਨੇ ਕਿਹਾ ਵੀ ਜਿਹੜੀ ਮਾਰਕੀਟ ਆ ਉਹ ਸੌਫਟਨ ਹੋ ਰਹੀ ਹੈਗੀ ਆ, ਤੇ ਪਰ ਡਰਾਸਟਿਕ ਪ੍ਰਾਈਸ ਰਿਡਕਸ਼ਨ ਨਹੀਂ ਹੋਈ ਹੈਗੀ। ਪਰ ਬਹੁਤ ਸਾਰੇ ਏਰੀਆਜ਼ ਜਿਸ ਤਰ੍ਹਾਂ ਫ੍ਰਿਜ਼ਨੋ ਏਰੀਆ ਆਪਾਂ ਦੇਖ ਰਹੇ ਹਾਂ ਵੀ ਉੱਥੇ ਨਵੇਂ ਘਰਾਂ ਦੀ ਵੀ, ਪੁਰਾਣੇ ਘਰਾਂ 'ਚ ਵੀ 10-10, 25-25, 30-30 ਹਜ਼ਾਰ ਪ੍ਰਾਈਸ ਡਾਊਨ ਹੈਗੀ ਆ। ਸੋ ਕਾਫੀ ਸਮਾਂ ਲੱਗ ਰਿਹਾ ਹੈਗਾ ਘਰਾਂ ਨੂੰ ਵਿਕਣ ਦੇ ਲਈ, ਜਿਹੜੇ ਕਿ ਸੇਮ ਡੇ ਜਦੋਂ ਲਿਸਟਿੰਗ ਹੁੰਦੀ ਸੀ ਉਦੋਂ ਵਿਕ ਜਾਂਦੇ ਸੀਗੇ। ਦੂਸਰਾ, ਜਿਸ ਹਿਸਾਬ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ H1B ਵੀਜ਼ੇ ਨੂੰ ਕ੍ਰੈਕ ਡਾਊਨ ਕਰ ਰਿਹਾ ਹੈਗਾ ਜੀ, ਇਮੀਗ੍ਰੈਂਟ ਦੇ ਉੱਤੇ,
ਸਕੰਜਾ ਕੱਸ ਰਿਹਾ ਹੈਗਾ। ਸੋ ਉਹਦੇ ਨਾਲ ਰੀਅਲ ਸਟੇਟ ਮਾਰਕੀਟ ਨੂੰ ਘੱਟੋ ਘੱਟ ਬੇ ਏਰੀਏ ਦੇ ਵਿੱਚ ਤਾਂ ਬਹੁਤ ਵੱਡਾ ਜਿਹੜਾ ਅਸਰ ਪਊਗਾ। ਜੀ। ਅਗਲੀ ਜਿਹੜੀ ਖਬਰ ਆ, ਜਿਵੇਂ ਆਪਾਂ ਸ਼ੁਰੂ ਦੇ ਵਿੱਚ ਹੀ ਚਰਚਾ ਕੀਤੀ ਸੀ ਵੀ ਸ਼ਿਕਾਗੋ ਦੇ ਵਿੱਚ ਜਿਹੜੇ ਨੈਸ਼ਨਲ ਟਰੂਪਸ ਭੇਜੇ ਜਾਣੇ ਨੇ ਜਾਂ ਹੋਰ ਮਾਮਲਿਆਂ ਨੂੰ ਲੈ ਕੇ 19 ਸਟੇਟਾਂ ਵਾਲੀ ਜਿਹੜੀ ਖਬਰ ਆਪਾਂ ਸਾਂਝੀ ਕੀਤੀ ਸੀ। ਹੁਣ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਬਾਰਡਰ ਐਡਵਾਈਜ਼ਰ ਨੇ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਆਈਸ ਦੇ ਬਾਰੇ ਇੱਕ ਹੋਰ ਜਿਹੜਾ ਖੁਲਾਸਾ ਕਰ ਦਿੱਤਾ, ਜਾਂ ਕਹਿ ਦਈਏ ਕਿ ਆਉਣ ਵਾਲੇ ਆਪਰੇਸ਼ਨਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਵੀ ਜਿਹੜੀ ਆਈਸ ਆ ਉਹ ਕੰਸੀਡਰ ਕਰ ਰਹੀ ਹੈ ਇੱਕ ਨੈਵਲ ਬੇਸ ਸ਼ਿਕਾਗੋ ਦੇ ਵਿੱਚ, ਤੇ ਇੱਕ ਟਿਕਾਣਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਟਰਾਈ ਕਰ ਰਹੇ ਹਾਂ LA ਦੇ ਵਿੱਚ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਐਡਵਾਈਜ਼ਰ ਨੇ, ਬਾਰਡਰ ਐਡਵਾਈਜ਼ਰ, ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਜਿਹੜੀਆਂ ਫੈਡਰਲ ਅਥਾਰਟੀਜ਼ ਨੇ ਉਹ ਪਲਾਨ ਕਰ ਲਿਆ ਉਹਨਾਂ ਨੇ ਕਿ ਇਮੀਗ੍ਰੇਸ਼ਨ ਰੇਟਸ ਜਿਹੜੀਆਂ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਇਨਕਰੀਜ਼ ਕੀਤੀਆਂ ਜਾਣਗੀਆਂ। ਲਾਸ ਐਂਜਲਸ ਜਿੰਨੇ ਵੀ, ਉਹ ਕਹਿੰਦੇ ਉਹਨਾਂ ਨੇ ਸੋ ਕਾਲਡ ਲਫ਼ਜ਼ ਵਰਤਿਆ, ਹਾਲਾਂਕਿ ਚਲੋ ਆਪਾਂ ਤਾਂ ਹਰ ਇੱਕ ਦਾ ਜਿਹੜਾ ਅਧਿਕਾਰ ਆ, ਹੱਕ ਆ, ਉਹਦੀ ਆਪਾਂ ਜਿਹੜਾ ਸਤਿਕਾਰ ਕਰਦੇ ਹਾਂ। ਕਹਿੰਦੇ ਜਿਹੜੇ ਸੋ ਕਾਲਡ ਸੈਂਚੁਰੀ ਸਿਟੀਜ਼ ਨੇ ਜਾਂ ਸ਼ਿਕਾਗੋ ਵਰਗੇ ਜਿਹੜੇ ਇਲਾਕੇ ਨੇ, ਉਹਨਾਂ ਦੇ ਵਿੱਚ ਟੌਮ ਹੋਮਨ ਦੀ ਕਹਿੰਦੇ ਜਿਹੜੀ ਇਹ ਇੰਟਰਵਿਊ ਆ ਉਹ ਖਾਸੇ ਲੋਕਾਂ ਵੱਲੋਂ ਦੇਖੀ ਗਈ ਆ, ਤੇ ਇਹਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਵੀ ਇੱਕ ਜਿਹੜਾ ਹੜ ਆ ਜਾਊਗਾ ਰੇਟਸ ਦਾ, ਇੰਨੀਆਂ ਅਸੀਂ ਰੇਡ ਮਾਰਾਂਗੇ ਨਿਊਯਾਰਕ ਤੋਂ ਲੈ ਕੇ ਤੇ ਹੋਰ ਜਿੰਨੇ ਵੀ ਸ਼ਹਿਰ ਨੇ, ਕੋਈ ਵੀ LA ਦੇ ਪੋਰਟਲੈਂਡ ਇਲਾਕੇ ਨੇ, ਸਿਆਟਲ ਦੇ ਇਲਾਕੇ ਨੇ, ਸੈਂਚੁਰੀ ਸਿਟੀ ਨੇ, ਉਹ ਕਹਿੰਦੇ ਵੀ ਅਮਰੀਕਾ ਦਾ ਅਸੀਂ ਕੋਈ ਵੀ ਕੋਨਾ ਛੱਡਣਾ ਨਹੀਂਗਾ ਜਿੱਥੇ ਆਈਸ ਜਿਹੜੀ ਆ ਉਹ ਰੇਡ ਨਾ ਕਰੂਗੀ। ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕਿ ਪਹਿਲਾਂ ਹੀ ਜੂਨ ਦੇ ਵਿੱਚ ਅਸੀਂ ਗਰਾਊਂਡ ਜ਼ੀਰੋ ਤੇ 1000 ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਅਸੀਂ ਅਰੈਸਟ ਕੀਤੀਆਂ। ਲੀਗਲ ਬੈਟਲ ਕਹਿੰਦੇ ਇਹਨਾਂ ਦੇ ਨਾਲ ਜਾਰੀ ਆ, ਪਰ ਫਿਰ ਵੀ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਰੁਕ ਜਾਾਂਗੇ। ਜਿਹੜੇ ਉਹਨਾਂ ਨੇ ਹੋਰ ਖੁਲਾਸੇ ਕੀਤੇ ਨੇ, ਟੌਮ ਹੋਮਨ, ਆਪਾਂ ਨੂੰ ਪਤਾ ਸ਼ੁਰੂ ਦੇ ਵਿੱਚ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਸੀ ਉਹਨਾਂ ਦੀ ਨਿਯੁਕਤੀ ਤੋਂ ਪਹਿਲਾਂ ਕਮੇਟੀ ਦੇ ਮੂਹਰੇ, ਤੇ ਉਹ ਕਹਿੰਦੇ ਸੀ ਵੀ ਤੁਹਾਡੇ ਤੇ ਦੋਸ਼ ਆ ਵੀ ਤੁਸੀਂ ਪਰਿਵਾਰਾਂ ਨੂੰ ਵਿਛੋੜ ਦਿਓਗੇ। ਤਾਂ ਉਹ ਕਹਿੰਦੇ ਸੀ ਵੀ ਜਿਹੜਾ ਬੰਦਾ ਵੀ ਇੱਥੇ ਇਲੀਗਲ ਆਇਆ ਅਸੀਂ ਪਰਵਾਹ ਨਹੀਂ ਕਰਦੇ। ਉਹ ਜਿਹੜੇ ਤੇਵਰ ਆ, ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਣੀ ਆ। ਪਰ ਅੱਜ ਦੀ ਜਿਹੜੀ ਇਹਨਾਂ ਦੀ ਇੰਟਰਵਿਊ ਦੀ ਆ ਉਹ ਖਾਸੀ ਚਰਚਾ ਲਾਸ ਐਂਜਲਸ ਟਾਈਮਜ਼ ਨੇ ਕੁਝ ਅੰਸ਼ ਜਿਹੜੇ ਨੇ ਉਹ ਛਾਇਆ ਕੀਤੇ ਨੇ, ਤੇ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਵੀ ਸ਼ਿਕਾਗੋ ਤੇ ਲਾਸ ਐਂਜਲਸ ਦੇ ਵਿੱਚ ਮੁੜ ਤੋਂ ਜਿਹੜੀ ਹਿੰਸਾ ਉਹ ਵੇਖਣ ਨੂੰ ਮਿਲ ਸਕਦੀ ਹੈ। ਜੀ। ਅਗਲੀ ਖਬਰ ਜਿਹੜੀ ਵੈਦਰ ਦੇ ਨਾਲ ਰਿਲੇਟਡ ਹੈਗੀ ਆ, ਸਦਰਨ ਕੈਲੀਫੋਰਨੀਆ ਦੇ ਵਿੱਚ ਵੈਦਰ ਜਿਹੜਾ ਇਸ ਵੀਕਐਂਡ ਕਾਫੀ ਚੇਂਜ ਹੋਣ ਜਾ ਰਿਹਾ। ਪਿਛਲੇ ਹਫਤੇ ਤੋਂ ਸਾਰਿਆਂ ਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਜਿਹੜੀ ਹੀਟ ਸੀਗੀ, ਤੇ ਅੱਗ ਲੱਗਣ ਦੇ ਬਹੁਤ ਚਾਂਸ ਸੀ। ਕਈ ਏਰੀਏ ਦੇ ਵਿੱਚ ਅੱਗਾਂ ਲੱਗੀਆਂ ਵੀ ਹੈਗੀਆਂ। ਜਿਹੜਾ ਟ੍ਰੋਪੀਕਲ ਸਟਾਰਮ ਯੂਲੀਅਟ ਆ, ਉਹਦੇ ਨਾਲ ਹੁਣ ਕਹਿੰਦੇ ਵੀ ਜਿਹੜਾ ਟੈਂਪਰੇਚਰ ਆ ਕਾਫੀ ਕੂਲ ਹੋਣ ਜਾ ਰਿਹਾ, ਕਾਫੀ ਘੱਟ ਹੋਣ ਜਾ ਰਿਹਾ, ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਮੀਂਹ ਵੀ ਪਊਗਾ। ਫੋਰਕਾਸਟਰਸ ਇਹ ਕਹਿੰਦੇ ਆ ਵੀ ਸਟਾਰਮ ਦਾ ਜਿਹੜਾ ਮੋਇਸਚਰ ਹੈਗਾ ਆ ਉਹ ਇਸ ਏਰੀਏ ਵੱਲ ਨੂੰ ਫੈਲ ਰਿਹਾ ਹੈਗਾ, ਜਿਹਦੇ ਨਾਲ ਟੈਂਪਰੇਚਰ ਲੋ ਹੋਊਗਾ, ਕਾਫੀ ਡਿਗਰੀ ਕਹਿੰਦੇ ਲੋ ਹੋਊਗਾ। ਤੇ ਸੈਂਡੀਗੋ ਦੇ ਵਿੱਚ ਬਹੁਤ ਜ਼ਿਆਦਾ ਕਾਫੀ ਮੀਂਹ ਪਊਗਾ, ਤੇ ਉਸ ਤੋਂ ਬਾਅਦ ਕਹਿੰਦੇ 20 ਤੋਂ 30% ਚਾਂਸ ਹੈਗੇ ਵੀ ਲਾਸ ਐਂਜਲਸ ਦੇ ਵਿੱਚ ਵੀ ਜਿਹੜਾ ਮੀਂਹ ਪਊਗਾ। ਸੋ ਇਹ ਨੈਸ਼ਨਲ ਵੈਦਰ ਸਰਵਿਸ ਰਿਪੋਰਟ ਕਰ ਰਹੀ ਆ। ਇਹਦੇ ਨਾਲ ਜਿੱਥੇ ਅੱਗਾਂ ਲੱਗੀਆਂ ਜਾਂ ਅੱਗਾਂ ਲੱਗਣ ਦੇ ਚਾਂਸ ਹੈਗੇ ਆ, ਸੋ ਉਹ ਕਾਫੀ ਫਾਇਦਾ ਹੋਊਗਾ, ਤਾਂ ਕਿ ਜਿਹੜਾ ਟੈਂਪਰੇਚਰ ਆ ਲੋ ਹੋਊਗਾ ਤੇ ਜੇ ਮੀਂਹ ਵੀ ਪੈਂਦਾ ਹੈਗਾ। ਜੀ। ਅਗਲੀ ਜਿਹੜੀ ਖਬਰ ਆ, ਸਪੋਰਟਸ ਬ੍ਰਾਂਡ ਦੇ ਤੌਰ ਤੇ ਜਾਣੀ ਜਾਂਦੀ ਜਿਹੜੀ ਕੰਪਨੀ ਨਾਈਕ ਆ, ਕੋਈ ਉਹਨੂੰ ਨਾਈਕੀ ਕਹਿੰਦਾ, ਕੋਈ ਕਿਵੇਂ ਉਹਨਾਂ ਦਾ ਉਚਾਰਨ ਕਰਦਾ। ਉਹ ਕਹਿੰਦੇ ਵੀ ਅਸੀਂ ਪਲਾਨ ਕਰ ਰਹੇ ਹਾਂ ਐਡੀਸ਼ਨਲ ਲੇਆਫਸ ਦੀ। ਉਹਨਾਂ ਨੇ ਲੰਘੇ ਦਿਨਾਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਬਿਆਨ ਇੱਕ ਆਇਆ ਸੀਗਾ ਇਸ ਮਾਮਲੇ ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹੜਾ ਸਾਡੀ ਜਿਹੜੀ ਕਾਰਪੋਰੇਟ ਟੀਮ ਹੈ ਉਹ ਪਲਾਨ ਕਰ ਰਹੀ ਹੈ ਵੀ ਅਸੀਂ ਜਿਹੜੀਆਂ ਲੇਆਫ ਸਾਨੂੰ ਕੁਝ ਕਰਨੀਆਂ ਪੈਣਗੀਆਂ। ਪਿਛਲੇ ਦਿਨਾਂ ਦੇ ਵਿੱਚ ਵੀ ਇਸ ਬਿਆਨ ਦੀ ਜਿਹੜੀ ਖਾਸੀ ਚਰਚਾ ਹੋਈ ਸੀਗੀ। ਇਲੀਅਟ ਹਿੱਲ ਜਿਹੜੇ ਕਿ ਐਗਜ਼ੀਕਿਊਟਿਵ ਆਫੀਸਰ ਨੇ ਤੇ ਪ੍ਰੈਜ਼ੀਡੈਂਟ ਨੇ, ਚੀਫ ਐਗਜ਼ੀਕਿਊਟਿਵ ਆਫੀਸਰ ਨੇ, ਉਹਨਾਂ ਨੇ ਕਿਹਾ ਵੀ ਲੇਆਫ ਜਿਹੜੀਆਂ ਨੇ ਉਹ ਜੂਨ 2025 ਦੇ ਵਿੱਚ ਜਿਹੜੀਆਂ ਹੋਈਆਂ ਸੀਗੀਆਂ, ਉਸ ਤੋਂ ਬਾਅਦ ਜਿਹੜੀ ਨਾਈਕੀ ਦੀ ਅਰਨਿੰਗ ਰਿਪੋਰਟ ਹੈ ਫੋਰਥ ਕੁਆਟਰ ਦੀ ਜਿਹੜੀ ਫਿਜ਼ੀਕਲ 2025 ਦੀ, ਇਹਦੇ ਵਿੱਚ ਵੀ ਉਹ ਕਹਿੰਦੇ ਕਿ ਬਹੁਤ ਚੰਗੀ ਜਿਹੜੀ ਸਾਨੂੰ ਨਹੀਂ ਮਿਲੀ, ਤੇ ਹੁਣ ਸਾਨੂੰ ਇਸ ਜਿਹੜਾ ਸਿੱਟੇ ਤੇ ਕਹਿ ਲਓ, ਫੈਸਲੇ ਤੇ ਕਹਿ ਲਓ, ਆਉਣਾ ਪਿਆ ਵੀ ਜਿਹੜੀਆਂ ਇੱਕ ਨਵਾਂ ਜਿਹੜਾ ਰਾਉਂਡ ਆ ਲੇਆਫਸ ਦਾ ਸਾਨੂੰ ਦਿਖੂਗਾ। ਨਾਈਕੀ ਇੱਕ ਅਜਿਹਾ ਬ੍ਰਾਂਡ ਆ ਜਿਸ ਦੇ ਜਿਹੜੇ ਉਤਪਾਦ ਨੇ, ਜਿਹੜੇ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਨੇ, ਉਹ ਅਮਰੀਕਾ ਹੀ ਨਹੀਂ ਦੁਨੀਆ ਭਰ ਦੇ ਵਿੱਚ ਸਪੋਰਟਸ ਦੇ ਮਾਮਲੇ ਦੇ ਵਿੱਚ, ਜਾਂ ਕਹਿ ਲਓ ਕਿ ਹੋਰ, ਉਹ ਯੰਗਸਟਰ ਦੀ ਪਹਿਲੀ ਜਿਹੜੀ ਪਸੰਦ ਆ ਉਹਨਾਂ ਦੇ ਵਿੱਚੋਂ ਇੱਕ ਆ। ਕਹਿੰਦੇ ਵੀ ਸੇਲਸ ਜਿਹੜੀ ਆ ਉਹ 12% ਡਾਊਨ ਗਈ ਆ ਫਾਈਨਲ ਕੁਆਟਰ ਜਿਹੜਾ 2025 ਦਾ, ਉਹਦੇ ਵਿੱਚ
ਜੇ 2024 ਦੇ ਇਸੇ ਜਿਹੜੀ ਤਿਮਾਹੀ ਹੈ ਇਹਦੇ ਦਰਮਿਆਨ ਜੇ ਆਪਾਂ ਉਹਦਾ ਕੰਪੈਰੀਜ਼ਨ ਕਰੀਏ ਤਾਂ। ਤੇ ਨਾਲ ਹੀ ਕਹਿੰਦੇ ਕਿ ਜਿਹੜੀ ਇਸ ਟਾਈਮ ਨਾਈਕ ਦੇ ਜਿਹੜੇ ਐਫਰਟਸ ਨੇ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਮਾਰਕੀਟ ਨੂੰ ਜੋ ਐਨਾਲਾਈਜ਼ ਕੀਤਾ, ਸ਼ੇਅਰ ਨੇ ਉਹ ਵੀ ਉਹਨਾਂ ਦੇ ਡਿੱਗੇ ਨੇ ਪਿਛਲੇ ਦਿਨਾਂ ਦੇ ਵਿੱਚ। ਸੋ ਉਹ ਕਹਿੰਦੇ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅਗਲਾ ਇੱਕ ਜਿਹੜਾ ਰਾਊਂਡ ਆ ਲੇਆਫਸ ਦਾ ਸ਼ੁਰੂ ਕਰਨ ਜਾ ਰਹੇ ਆ। ਹਲੇ ਕਿੰਨੀਆਂ ਕੁ ਹੋਣਗੀਆਂ ਇਹਦੇ ਬਾਰੇ ਜਿਹੜਾ ਕਹਿਣਾ ਉਹ ਮੁਸ਼ਕਲ ਹੈ। ਅਮਰੀਕਾ ਦੇ ਵਿੱਚ ਲੇਆਫ ਬਹੁਤ ਵੱਡੀ ਪੱਧਰ ਤੇ ਹੋ ਰਹੀ ਹੈ, ਵੱਖ-ਵੱਖ ਜੀ ਇੰਡਸਟਰੀ ਦੇ ਵਿੱਚ ਹੋ ਰਹੀ ਹੈ। ਮਾਈਕਰੋਸਾਫਟ ਨੇ 450 ਦੇ ਕਰੀਬ ਆਪਣੇ ਜਿਹੜੇ ਡਿਵੈਲਪਰਸ ਆ ਉਹਨਾਂ ਨੂੰ ਲੇ ਆਫ ਕਰਤਾ। ਉਹ ਹੁਣ ਯੂਨੀਅਨ ਬਣਾਉਣ ਨੂੰ ਫਿਰਦੇ ਹੈਗੇ ਆ। ਨਾਈਕੀ ਦੇ ਬਾਰੇ ਤੁਸੀਂ ਦੱਸ ਚੁੱਕੇ ਹੈਗੇ ਆ। ਜੀ ਫੈਡੈਕਸ ਸਪਲਾਈ ਚੇਨ ਨੇ ਕਿਹਾ ਵੀ 600 ਦੇ ਕਰੀਬ ਵਰਕਰਸ ਉਹ ਲੇ ਆਫ ਕਰਨ ਜਾ ਰਹੇ ਆ, ਕਿਉਂਕਿ ਬਹੁਤ ਸਾਰੇ ਮੁਲਕਾਂ ਨੇ ਉਹ ਯੂਪੀਐਸ ਦਾ ਵੀ ਆਪਾਂ ਦੱਸਿਆ ਸੀ ਤੁਹਾਡੇ ਨਾਲ, ਡੀਐਚਐਲ ਜਿਹੜੇ ਹੁਣ ਉੱਥੋਂ ਬੈਗ ਆਉਂਦੇ ਹੈਗੇ ਆ, ਬਾਕਸ ਆਉਂਦੇ ਹੈਗੇ ਆ ਜੀ ਜੀ ਇੰਡੀਆ ਤੋਂ ਜਾਂ ਹੋਰ ਮੁਲਕਾਂ ਤੋਂ, $800 ਤੋਂ ਘੱਟ ਜਿਹਨਾਂ 'ਚ ਸਮਾਨ ਹੁੰਦਾ ਸੀ ਉਹ ਵੀ ਰੁਕ ਗਏ ਹੈਗੇ ਆ ਉਹਦੇ ਨਾਲ। ਸੋ ਇਦਾਂ ਦੀਆਂ ਕੰਪਨੀਆਂ, ਕੋਰੀਅਰ ਕੰਪਨੀਆਂ 'ਚ ਬਹੁਤ ਵੱਡੀ ਲੇ ਆਫ ਹੋਊਗੀ। ਮੇਜਰ ਗਰੋਸਰੀ ਆਊਟਲੈਟ ਕਰੋਗਰ ਜਿਹੜੇ ਸਟੋਰ ਆ ਉਹਨਾਂ ਨੇ 1000 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਲੇ ਆਫ ਕੀਤਾ ਹੈਗਾ। ਇਹ ਵੀ ਅੱਜ ਦੀ ਖਬਰ ਆ। ਇੰਟੂਇਟਿਵ ਕੰਪਨੀ ਆ, ਇਹਨਾਂ ਨੇ 331 ਵਰਕਰ ਕੈਲੀਫੋਰਨੀਆ ਦੇ ਵਿੱਚ ਲੇ ਆਫ ਕੀਤੇ ਆ। ਸਿਲੀਕਨ ਵੈਲੀ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਜਿਹੜੀ ਮੈਡੀਕਲ ਦੀ ਕੰਪਨੀ ਹੈਗੀ ਸਰਜੀਕਲ ਰੋਬੋਟ, ਇਹ ਸਰਜੀਕਲ ਰੋਬੋਟਸ ਬਣਾਉਂਦੇ ਹੈਗੇ ਆ। ਜੀ ਇਹਨਾਂ ਨੇ 331 ਦੇ ਕਰੀਬ ਜਿਹੜੇ EMPLOYEE ਆ ਉਹਨਾਂ 'ਚ ਕਈ ਸਾਇੰਟਿਸਟ ਵੀ ਹੈਗੇ ਆ, ਟੈਕਨੋਲੋਜੀ ਵਾਲੇ ਵੀ ਆ, ਉਹਨਾਂ ਨੂੰ ਉਹ ਲੇ ਆਫ ਕਰਨ ਜਾ ਰਹੇ ਆ। ਸੋ ਕਾਫੀ ਜੌਬਸ ਨੂੰ ਲੈ ਕੇ ਬੈਡ ਸਿਚੁਏਸ਼ਨ ਆ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਭਾਈ, ਜਿੱਥੇ ਵੀ ਕੰਮ ਕਰਦੇ ਆ ਦਿਲ ਲਾ ਕੇ ਸੀਰੀਅਸਲੀ ਕੰਮ ਕਰੋ। ਤੇ ਜੇ ਲੇ ਆਫ ਹੋ ਜਾਂਦੀ ਆ ਤੇ ਅੱਜ ਕੱਲ ਨਵੀਂ ਜੌਬ ਲੱਭਣੀ ਜਿਹੜੀ ਆ ਉਹ ਕਾਫੀ ਹਾਰਡ ਹੈਗੀ। ਨਹੀਂ ਹਰਜੋਤ ਸਿੰਘ ਜੀ, ਜੇ ਜੌਬ ਹੋਵੇ ਵੀ ਤਾਂ ਵੀ ਦਿਲ ਲਾ ਕੇ ਕੰਮ ਤਾਂ ਕਰਨਾ ਚਾਹੀਦਾ। ਕੰਮ ਤਾਂ ਕੰਮ ਹੀ ਹੈ, ਜਿੱਥੇ ਨਵੀਂ ਥਾਂ ਜਾਓਗੇ ਉੱਥੇ ਕਿਹੜਾ ਨਾ ਕਰਨਾ ਪਊਗਾ, ਉੱਥੇ ਵੀ ਕਰਨਾ ਹੀ ਪੈਣਾ। ਸੋ ਬਿਲਕੁਲ ਹਾਲਾਤ ਇਹੋ ਜਿਹੇ ਨੇ, ਜੋ ਵੀ ਫੈਸਲਾ ਤੁਸੀਂ ਲੈਣਾ ਹੈ ਉਹ ਚਲੋ ਹਰ ਬੰਦੇ ਨੂੰ ਆਪਣਾ ਫੈਸਲਾ ਚੰਗਾ ਹੀ ਲੱਗਦਾ ਹੁੰਦਾ, ਪਰ ਫਿਰ ਵੀ ਹਾਲਾਤਾਂ ਦੇ ਮੱਦੇਨਜ਼ਰ ਜਿੱਥੇ ਵੀ ਤੁਸੀਂ ਕਰ ਰਹੇ ਹੋ ਵਧੀਆ ਕਰੋ, ਚੰਗਾ ਕਰੋ ਔਰ ਉਹਦੇ ਤੋਂ ਉਮੀਦ ਰੱਖੋ ਕਿ ਉਹ ਕੰਮ ਤੁਹਾਨੂੰ ਵਾਕਈ ਵਾਰਾ ਕਰੂਗਾ। ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵਾਲਾ, ਜਾਂਦੇ ਜਾਂਦੇ ਕਰੰਸੀ ਤੇ ਜਿਹੜੀ ਆਪਣੇ ਸਟਾਕ ਦੇ ਬਾਰੇ ਜਾਣਕਾਰੀ ਜ਼ਰੂਰ ਦਿੰਦੇ ਚਲੀਏ। ਜੀ, ਸਟਾਕ ਮਾਰਕੀਟ ਦੀ ਜੇ ਜਾਣਕਾਰੀ ਦਿੰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਅਪ ਗਿਆ ਹੈਗਾ 0.16% ਤੇ ਕਲੋਜ਼ ਹੋਇਆ 45,636.90 ਦੇ ਉੱਤੇ। S&P ਇੰਡੈਕਸ ਅਪ ਗਿਆ 0.32%, ਕਲੋਜ਼ ਹੋਇਆ 6501.86 ਦੇ ਉੱਤੇ। ਨੈਸਡੈਕ ਅਪ ਗਿਆ 0.53% ਤੇ ਕਲੋਜ਼ ਹੋਇਆ 21,705.16 ਦੇ ਉੱਤੇ। ਜੀ ਬਿਲਕੁਲ, ਇਸੇ ਤਰ੍ਹਾਂ ਜੇਕਰ ਆਪਾਂ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇਸੇ ਤਰ੍ਹਾਂ ਇੰਡੀਆ ਦੇ 87 ਰੁਪਏ ਤੇ 59 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 283 ਰੁਪਏ ਤੇ 46 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜਾਂਦੇ ਜਾਂਦੇ ਤੁਹਾਡੇ ਨਾਲ ਇੱਕ ਦੋ ਜਿਹੜੀਆਂ ਅਹਿਮ ਅਨਾਉਂਸਮੈਂਟਸ ਨੇ ਉਹ ਸਾਂਝੀਆਂ ਜ਼ਰੂਰ ਕਰਦੇ ਚਲੀਏ। ਪ੍ਰੋਗਰਾਮ ਖਬਰ ਤੇ ਨਜ਼ਰ ਮਿੰਟੂ ਗੁਰਸਰੀਆ ਜੀ ਦੇ ਨਾਲ ਜਿਹੜਾ ਆਪਣਾ ਹੁੰਦਾ 2 ਵਜੇ, ਉਹ ਪ੍ਰੋਗਰਾਮ ਹੁਣ ਆਇਆ ਕਰੇਗਾ ਪੰਜਾਬੀ ਰੇਡੀਓ ਐਸਏ ਦੇ ਉੱਤੇ 1 ਸਤੰਬਰ ਤੋਂ 11:30 ਵਜੇ। ਤੇ ਇਸੇ ਤਰ੍ਹਾਂ ਫੋਰਤਾਜ ਦੀ ਜਿਹੜੀ ਟਰੱਕ ਐਂਡ ਟ੍ਰੇਲਰ ਸਪੇਅਰ ਪਾਰਟਸ ਦੀ ਜਿਹੜੀ ਓਪਨਿੰਗ ਆ ਉਹ ਬੇਕਰਸਫੀਲਡ ਦੇ ਵਿੱਚ ਹੋ ਰਹੀ ਹੈ 30 ਅਗਸਤ ਨੂੰ। ਪੰਜਾਬੀ ਡੀਐਸਏ ਦੀ ਜਿਹੜੀ ਟੀਮ ਆ ਉੱਥੇ ਕਵਰੇਜ ਕਰੂਗੀ, ਤੁਸੀਂ ਜ਼ਰੂਰ ਉੱਥੇ ਪਹੁੰਚੋ ਵੀ ਤੇ ਪੰਜਾਬੀ ਡੀਐਸਏ ਦੀ ਟੀਮ ਨੂੰ ਵੀ ਜ਼ਰੂਰ ਮਿਲਿਓ। ਤੇ ਇੱਕ ਜਿਹੜਾ ਬਾਦਸ਼ਾਹ ਦਾ ਸ਼ੋਅ ਹੋਣ ਜਾ ਰਿਹਾ 13 ਸਤੰਬਰ ਨੂੰ ਸ਼ਾਮ ਨੂੰ 7 ਵਜੇ ਆਕਲੈਂਡ ਐਰੀਨਾ ਦੇ ਵਿੱਚ, ਇੱਥੇ ਵੀ ਤੁਸੀਂ ਜਿਹੜਾ ਸਾਰਿਆਂ ਨੇ ਹੁਮਾ ਕੇ ਪਹੁੰਚਣ ਦੀ ਜਿਹੜੀ ਹੈ ਉਹ ਕੋਸ਼ਿਸ਼ ਸਾਰਿਆਂ ਨੇ ਜ਼ਰੂਰ ਕਰਨੀ ਹੈ। ਪੰਜਾਬੀ ਡੀਐਸਏ ਦੇ ਤੁਸੀਂ ਅੱਗੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ ਉਸ ਤੋਂ ਬਾਅਦ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ, ਕਈ ਖਾਸ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਹੁਣ ਇੱਥੇ ਦਿਓ ਇਜਾਜ਼ਤ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।